ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 12 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਲੋਹਾਰ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ 2-3 ਦਿਨਾਂ ਦੇ ਵਿੱਚ ਬਹੁਤ ਸਾਰੇ ਨਵੇਂ ਲਾਜ਼ ਜੋ ਆ ਉਹ ਪਾਸ ਹੋ ਰਹੇ ਹੈਗੇ ਆ। ਕਈ ਉਹਨਾਂ ਦੇ ਵਿੱਚ ਚੰਗੇ ਵੀ ਆ, ਕਈ ਮਾੜੇ ਵੀ ਆ। SB 553 ਨੂੰ ਲੈ ਕੇ ਆਪਾਂ ਦੇਖਿਆ ਸੀ। ਇੱਕ ਲਾ ਜਿਹੜਾ ਆ ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਪਾਸ ਕੀਤਾ ਹੈਗਾ, ਜਿਹਦੇ ਵਿੱਚ ਫੂਡ ਐਡੀਟਿਵਸ ਨੂੰ ਬੈਨ ਕੀਤਾ ਗਿਆ, ਇਨਕਲੂਡਿੰਗ ਕਹਿੰਦੇ ਰੈਡ ਡਾਈ ਨੰਬਰ 3। ਜੇ ਲਾ ਨੂੰ ਗਵਰਨਰ ਸਾਈਨ ਕਰ ਦੇਣਗੇ ਤੇ ਇਹਦਾ ਮਤਲਬ ਇਹ ਹੋਊਗਾ ਵੀ 4 ਕੈਮੀਕਲਸ ਫੂਡ ਤੇ ਡਰਿੰਕਸ ਦੇ ਵਿੱਚ ਜਿਹੜੇ ਹੈਲਥ ਇਸ਼ੂ ਨੂੰ ਰਿਲੇਟਡ ਆ, ਉਹਨਾਂ ਨੂੰ ਰੋਕਿਆ ਜਾਊਗਾ। ਗੈਬਨ ਨਿਊਸਮ ਨੇ ਜੋ ਡੈਮੋਕ੍ਰੇਟ ਆ, ਅਸੈਂਬਲੀ ਬਿੱਲ 418, ਸੋ ਇਹ ਪ੍ਰੋਹਿਬਿਟ ਕਰੂਗਾ ਸੇਲ ਆਫ ਫੂਡਸ ਐਂਡ ਡਰਿੰਕਸ ਇਨ ਕੈਲੀਫੋਰਨੀਆ, ਜਿਨ੍ਹਾਂ ਦੇ ਵਿੱਚ ਰੈਡ ਡਾਈ ਨੰਬਰ 3, ਪੋਟਾਸ਼ੀਅਮ ਬਰੋਮੇਟ, ਬਰੋਮੀਨੇਟਡ ਵੈਜੀਟੇਬਲ ਆਇਲ ਤੇ ਪ੍ਰੋਪਲੀਪਰਾਵਿਨ, ਇਹ ਜੋ ਹੈਗੀਆਂ ਇਹਨਾਂ ਨੂੰ ਯੂਜ਼ ਕਰਨ ਤੋਂ ਰੋਕਿਆ ਜਾਊਗਾ। 2027 ਨੂੰ ਇਹ ਜਿਹੜਾ ਸਟਾਰਟ ਹੋ ਜਾਊਗਾ। ਫਸਟ ਟਾਈਮ ਇਹ ਸਟੇਟ ਦੇ ਵਿੱਚ ਹੋਊਗਾ ਜਿਨ੍ਹਾਂ ਨੇ ਫੂਡ ਐਡੀਟਿਵਸ, ਈਵਨ ਦੋ ਫੈਡਰਲ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਪਰਮਿਟ ਕੀਤਾ ਹੈ ਇਹਨਾਂ ਨੂੰ ਯੂਜ਼ ਕਰਨ ਦੇ ਲਈ, ਪਰ ਕੈਲੀਫੋਰਨੀਆ ਇਹਨਾਂ ਨੂੰ ਰੋਕਣ ਜਾ ਰਹੀ ਹੈ। ਜੀ, ਇਹਦੇ ਵਿੱਚੋਂ ਜਿਹੜੀਆਂ ਸਕਿਟਲਸ ਆ, ਟੌਫੀਆਂ ਆ, ਜਿਹੜੀਆਂ ਇੱਕ ਛੋਟੀ ਜਿਹੀ ਕੈਂਡੀ ਹੁੰਦੀ ਆ, ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਆ, ਉਹਨਾਂ ਨੂੰ ਸਪੇਅਰ ਕਰ ਦਿੱਤਾ ਗਿਆ। 27 ਮੁਲਕ ਅਜਿਹੇ ਨੇ ਯੂਰਪੀਅਨ ਸੰਘ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹ ਜਿਹੜੇ ਕੈਮੀਕਲਸ ਦਾ ਨਾਮ ਲਿਆ ਆ ਉਹ ਆਊਟਲਾਡ ਨੇ। ਇਸ ਬਿੱਲ ਨੂੰ ਅਸੈਂਬਲੀ ਮੈਂਬਰ ਜੈਸੀ ਗੈਬਰੀਅਲ ਉਹਨਾਂ ਨੇ ਲੈ ਕੇ ਆਂਦਾ ਸੀਗਾ। ਇਸ ਦੇ ਵਿੱਚ ਬਿੱਲ ਦੇ ਵਿੱਚ ਪਹਿਲਾਂ ਜਿਹੜੀ ਭਾਸ਼ਾ ਦੇ ਵਿੱਚ ਟਾਈਟੇਨੀਅਮ ਆਕਸਾਈਡ ਨੂੰ ਵੀ ਪ੍ਰੋਹਿਬਿਟ ਕੀਤਾ ਗਿਆ ਸੀਗਾ, ਪਰ ਲੇਟੈਸਟ ਰਿਵੀਜ਼ਨ ਦੇ ਵਿੱਚੋਂ ਇਹ ਕੈਮੀਕਲ ਨੂੰ ਉਸ ਲਿਸਟ 'ਚੋਂ ਹਟਾ ਦਿੱਤਾ ਗਿਆ ਆ। ਟਾਈਟੇਨੀਅਮ ਆਕਸਾਈਡ ਕਹਿੰਦੇ ਵੀ ਪਿਛਲੇ ਸਾਲ ਇੱਕ ਲਾਸੂਟ ਜਿਹੜਾ ਫਾਈਲ ਹੋਇਆ ਸੀ ਉਹਦੇ ਕੇਂਦਰ ਦੇ ਵਿੱਚ ਰਿਹਾ ਆ, ਸੈਂਟਰ 'ਚ ਰਿਹਾ ਆ, ਜਿਹਦੇ ਕਰਕੇ ਇੱਕ ਕੈਲੀਫੋਰਨੀਆ ਦੇ ਬੰਦੇ ਨੇ ਇਹ ਦਾਅਵਾ ਕੀਤਾ ਸੀ ਵੀ ਜਿਹੜੀਆਂ ਸਕਿਟਲਸ ਆ ਉਹ ਲੋਕਾਂ ਦੀ ਕੰਜ਼ੰਪਸ਼ਨ ਦੇ ਲਈ ਅਨਸੇਫ ਆ, ਹਾਨੀਕਾਰਕ ਵੀ ਹੋ ਸਕਦੀਆਂ ਆ। ਪਰ ਸਕਿਟਲਸ ਨੂੰ ਇਸ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਬਚਾਅ ਜਿਹੜਾ ਹੋ ਗਿਆ ਟਾਈਟੇਨੀਅਮ ਆਕਸਾਈਡ ਨੂੰ ਇਸ ਲਿਸਟ 'ਚੋਂ ਬਾਹਰ ਕੱਢਣ ਦੇ ਲਈ। ਬਹੁਤ ਸਾਰੇ ਜਿਹੜੇ ਸਿਟੀਜ਼ ਆ ਉਹਨਾਂ ਨੇ, ਕਈਆਂ ਨੇ ਆਪਣੇ ਸੋਡੇ ਬੈਨ ਕੀਤੇ ਆ, ਕਈਆਂ ਨੇ ਕਈ ਕੁਛ ਜਿਹੜਾ ਉਹ ਕੀਤਾ ਆ। ਇਵੈਂਚੁਅਲੀ ਆਪਾਂ ਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਖਾਣੇ ਦੇ ਵਿੱਚ ਇੱਦਾਂ ਦੇ ਕੈਮੀਕਲਸ ਉਹ ਵਰਤੇ ਜਾਂਦੇ ਆ ਜਿਹੜੇ ਇਵੈਂਚੁਅਲੀ ਸਿਹਤ ਨੂੰ ਹਾਨੀ ਜਿਹੜੀ ਉਹ ਪਹੁੰਚਾ ਸਕਦੇ ਆ। ਸੋ ਉਸੇ ਤਹਿਤ ਇੱਦਾਂ ਦੇ ਜਿਹੜੇ ਐਡੀਟਿਵਸ ਉਹਨਾਂ ਨੂੰ ਹੁਣ ਫੂਡ ਦੇ ਵਿੱਚ ਵਰਤਣ ਤੋਂ ਬੈਨ ਕਰ ਦਿੱਤਾ ਗਿਆ ਆ। ਕੋਈ ਹੋਰ ਇਸੇ ਤਰ੍ਹਾਂ ਇੱਕ ਹੋਰ ਸਟੇਟ ਲੈਜਿਸਲੇਟਰ ਨੇ ਜੋ ਬਿੱਲ ਪਾਸ ਕੀਤਾ ਹੈਗਾ, ਉਹ ਘਰਾਂ ਦੀ ਸ਼ਾਰਟੇਜ ਨੂੰ ਲੈ ਕੇ ਹੈਗਾ। ਇਹ ਵੀ ਗੁੱਡ ਬਿੱਲ ਆ। ਜੇ ਜਿਹੜੀ ਨਵੇਂ ਹਾਊਸਿੰਗ ਨੂੰ ਰੋਡ ਬਲੌਕਸ ਹੁੰਦੀਆਂ ਉਹਨਾਂ ਨੂੰ ਰੋਕਣ ਦੇ ਲਈ, ਸੈਨੇਟ ਬਿੱਲ 423, ਸੋ ਇਹ ਐਕਸਟੈਂਡ ਕਰੂਗਾ 2017 ਦਾ ਸਟੇਟ ਹਾਊਸਿੰਗ ਲਾ ਜੋ 2026 ਦੇ ਵਿੱਚ ਐਕਸਪਾਇਰ ਹੋ ਜਾਣਾ ਸੀ। ਸੋ ਇਹਦੇ ਵਿੱਚ ਜੋ ਨਵੇਂ ਪਰਮਿਸ਼ਨ ਦਿੱਤੀ ਜਾਣੀ ਆ ਜੋ ਨਵੇਂ ਘਰ ਬਣਾਉਣ ਦੇ ਲਈ। ਇਸੇ ਤਰ੍ਹਾਂ ਇੱਕ ਐਗਜ਼ਿਸਟਿੰਗ ਲਾ ਹੈਗਾ ਆ ਜੋ ਸਬਸਿਡਾਈਜ਼ ਅਫੋਰਡੇਬਲ ਹਾਊਸਿੰਗ ਲਈ, SB 423,
ਇਹ ਡਿਵੈਲਪਰਸ ਆਫ ਮਿਕਸਡ ਇਨਕਮ ਫੈਮਿਲੀ ਹਾਊਸਿੰਗ ਟੂ ਟੇਕ ਐਡਵਾਂਟੇਜ ਤੇ ਸਟ੍ਰੀਮਲਾਈਨ ਪ੍ਰੋਸੈਸ। ਸੋ ਇਹ ਜਿਹੜੇ ਬਿੱਲ ਹੈਗੇ ਆ, ਇਹਨਾਂ ਦੇ ਨਾਲ ਕਹਿੰਦੇ ਕਾਫੀ ਨਵੇਂ ਯੂਨਿਟ 18,000 ਦੇ ਕਰੀਬ ਕ੍ਰੀਏਟ ਹੋਣਗੇ, ਤਾਂ ਕਿ ਜਿਹੜੀ ਪ੍ਰੋਬਲਮ ਆ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ, ਉਸ ਨੂੰ ਘਟਾਇਆ ਜਾ ਸਕੇ। ਜੀ, ਇੱਕ SB4 ਤੇ ਜਿਹੜਾ 423 ਹੈ, ਇਹ ਕਹਿੰਦੇ ਵੀ ਇੱਕ ਤਗੜੇ ਟੂਲ ਹੋਣਗੇ ਹਾਊਸਿੰਗ ਕ੍ਰਾਈਸਿਸ ਨੂੰ ਕੰਬੈਟ ਕਰਨ ਦੇ ਲਈ। ਇਹ ਬਿੱਲ ਨੂੰ ਲਿਆਉਣ ਵਾਲੇ ਬਿੱਲ ਦੇ ਜਿਹੜੇ ਸਪਾਂਸਰ ਆ ਉਹ ਸੈਨੇਟਰ ਸਕਾਟ ਵੀਨਰ ਹੈਗੇ ਨੇ, ਤੇ ਕੈਲੀਫੋਰਨੀਆ ਹਾਊਸਿੰਗ ਜਿਹੜੀ ਕੰਸੋਰਟੀਅਮ ਤੇ ਕੈਲੀਫੋਰਨੀਆ ਦਾ ਜਿਹੜਾ YIMBY ਯੈਸ ਇਨ ਮਾਈ ਬੈਕਯਾਰਡ, ਉਹ ਇਹਦੇ ਨਾਲ ਕਹਿੰਦੇ ਆ ਵੀ ਅਸੀਂ ਕਾਫੀ ਜ਼ਿਆਦਾ ਨਵੇਂ ਘਰ ਬਣਾਵਾਂਗੇ। 2017 ਦਾ ਜਿਹੜਾ ਬਿੱਲ SB 35 ਪਾਸ ਹੋਇਆ ਸੀ, ਉਹਦੇ ਕਰਕੇ 18,000 ਨਵੇਂ ਯੂਨਿਟ ਅਕ੍ਰੋਸ ਕੈਲੀਫੋਰਨੀਆ ਬਣੇ ਸੀਗੇ। ਸੋ ਹੁਣ ਉਹਨਾਂ ਦਾ ਕੈਲੀਫੋਰਨੀਆ ਵਿੱਚ ਅਜੇ ਵੀ 2.5 ਮਿਲੀਅਨ ਘਰਾਂ ਦੀ ਸ਼ਾਰਟੇਜ ਆ। ਸੋ ਕਹਿੰਦੇ ਵੀ ਅਗਲੇ 8 ਸਾਲਾਂ ਦੇ ਵਿੱਚ ਇਹ 2.5 ਮਿਲੀਅਨ ਨਵੇਂ ਘਰ ਇੱਥੇ ਬਣ ਸਕਦੇ ਨੇ। ਸੋ ਇਹ ਇੱਕ ਜਿਹੜਾ ਨਵਾਂ ਬਿੱਲ ਆ ਉਹ ਪਾਸ ਜਿਹੜਾ ਉਹ ਹੋਇਆ ਆ। ਇੱਕ ਹੋਰ ਬਿੱਲ ਦੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਆਪਾਂ ਕੱਲ ਮਿਨੀਮਮ ਵੇਜ ਦੀ ਗੱਲ ਕੀਤੀ ਸੀ, ਫਾਸਟ ਫੂਡ ਵਰਕਰਸ ਦੀ ਤੇ ਹੈਲਥ ਕੇਅਰ ਵਰਕਰਸ ਦੀ ਚਰਚਾ ਕੀਤੀ ਸੀ ਵੀ ਉਹਦੇ ਉੱਤੇ ਵੀ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ। ਸੋ ਹੁਣ $25 ਮਿਨੀਮਮ ਵੇਜ ਕਹਿੰਦੇ ਕੈਲੀਫੋਰਨੀਆ ਦੇ ਹੈਲਥ ਕੇਅਰ ਵਰਕਰਸ ਦੀ ਇਨਸਾਈਟ ਨਜ਼ਰ ਆ ਰਹੀ ਆ ਵੀ ਉਹ ਹੋ ਸਕਦੀ ਆ। ਸੋ ਇਹ ਨਵੀਂ ਜਿਹੜੀ ਲੈਜਿਸਲੇਟਿਵ ਡੀਲ ਬਣੀ ਆ, ਉਸੇ ਦੇ ਤਹਿਤ ਦੇਖਿਆ ਜਾ ਰਿਹਾ ਹੈਗਾ ਆ। ਕਹਿੰਦੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕੈਲੀਫੋਰਨੀਆ ਦੇ ਹੈਲਥ ਕੇਅਰ ਵਰਕਰਸ ਆ, ਉਹਨਾਂ ਦੀ ਜਿਹੜੀ ਮਿਨੀਮਮ ਵੇਜ ਆ ਹੁਣ $25 ਪ੍ਰਤੀ ਘੰਟਾ ਹੋ ਜਾਊਗੀ ਆਉਂਦੇ ਕਈ ਸਾਲਾਂ ਦੇ ਵਿੱਚ। ਨਵਾਂ ਜਿਹੜਾ ਲੈਜਿਸਲੇਟਿਵ ਪ੍ਰਪੋਜ਼ਲ ਆਇਆ ਆ ਇਸ ਦੇ ਹੱਕ ਦੇ ਵਿੱਚ, ਜਿਹੜੇ ਲੇਬਰ ਗਰੁੱਪਸ ਤੇ ਜਿਹੜੇ ਇੰਪਲੋਇਰਸ ਆ ਉਹਨਾਂ ਨੇ ਵੀ ਇਸ ਵਿੱਚ ਹਾਮੀ ਭਰੀ ਹੈਗੀ ਆ। ਨਵੀਂ ਡੀਲ ਦੇ ਤਹਿਤ ਜਿਹੜੇ ਵਰਕਰਸ ਆ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਆ ਵੀ ਜਿਹੜੀਆਂ ਰਾਈਜ਼ਿੰਗ ਵੇਜਿਸ ਹੈਗੀਆਂ ਆ ਉਹ ਇੰਪਲੋਇਰਸ ਦੇ ਦੁਆਰਾ ਜਿਹੜੇ ਇੱਕ ਨਵੇਂ ਇਨਸੈਂਟਿਵ ਦੇ ਵਜੋਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਨਾਲ ਹੀ 10 ਸਾਲਾਂ ਦਾ ਜਿਹੜਾ ਮੋਰੀਟੋਰੀਅਮ ਲੋਕਲ ਮੈਜਰਸ ਦੇ ਉੱਤੇ ਜਿਹੜਾ ਉਹ ਵੀ ਹੋਊਗਾ, ਜਿਸ ਦੇ ਵਿੱਚ ਕੰਪਨਸੇਸ਼ਨ ਦੇ ਵਿੱਚ ਵਾਧਾ ਜਿਹੜੇ ਮੈਡੀਕਲ ਵਰਕਰਸ ਦੇ ਨੂੰ ਹੋਊਗਾ ਉਸ ਨੂੰ ਵੀ ਉਹ ਰੋਕ ਦਊਗਾ। ਇਹ ਸਟੇਟ ਲੈਵਲ ਦੇ ਉੱਤੇ ਹੋਣ ਜਾ ਰਹੀ ਹੈਗੀ ਆ। ਹਸਪਤਾਲਾਂ ਦੇ ਲਈ, ਮੈਡੀਕਲ ਇੰਪਲੋਇਰਸ ਦੇ ਲਈ ਇਹ ਚੀਜ਼ ਜਿਹੜੀ ਬੜੀ ਅਹਿਮ ਸੀਗੀ ਵੀ ਕਿਉਂਕਿ ਇੱਕ ਐਂਗਲਵੁੱਡ ਦੇ ਵਿੱਚ ਪਿਛਲੇ ਸਾਲ ਇੱਕ ਮੈਜਰ ਪਾਸ ਹੋਇਆ ਸੀ ਜਿਹਨੇ ਹੈਲਥ ਕੇਅਰ ਵਰਕਰਸ ਦੀ ਜਿਹੜੀ ਤਨਖਾਹ ਆ $25 ਮਿਨੀਮਮ ਵੇਜ ਦੇ ਉੱਤੇ ਲੈ ਆਂਦੀ ਸੀ ਉਸ ਸ਼ਹਿਰ ਦੇ ਵਿੱਚ। ਤੇ ਹੁਣ ਕਹਿੰਦੇ ਵੀ ਸੈਨੇਟ ਬਿੱਲ 525 ਦੇ ਤਹਿਤ, ਜਿਸ ਨੂੰ ਸੈਨੇਟਰ ਮਰੀਆ ਐਲੀਨਾ ਡੁਰਾਜ਼ੋ LA ਦੇ ਲੈ ਕੇ ਆ ਰਹੇ ਆ, ਵੀ ਉਸ ਵਿੱਚ $25 ਮਿਨੀਮਮ ਵੇਜ ਹੈਲਥ ਕੇਅਰ ਇੰਡਸਟਰੀ ਦੇ ਲਈ ਲਿਆਂਦੀ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਦੋ ਹੋਰ ਬਿੱਲ ਰਾਜਕਨਵੀਰ ਸਿੰਘ ਜੀ ਜੋ ਗੁੱਡ ਆਏ ਆ, ਇੱਕ ADU ਯੂਨਿਟ ਜੋ ਆ, ਐਡੀਸ਼ਨਲ ਡਿਵੈਨਿੰਗ ਯੂਨਿਟ, ਜੇ ਤੁਸੀਂ ਘਰ ਦੇ ਵਿੱਚ ਬਣਾਇਆ ਤੇ ਉਸ ਨੂੰ ਤੁਸੀਂ ਸੈਪਰੇਟਲੀ ਸੈਲ ਕਰ ਸਕਦੇ ਆ ਐਜ਼ ਏ ਕੰਡੋਮੀਨੀਅਮ। ਤੇ ਇਹ ਇੱਕ ਜਿਹੜਾ AB 1033 ਬਿੱਲ ਫਿਲ ਟਿੰਗ ਜੋ ਡੈਮੋਕ੍ਰੇਟ ਸੈਨ ਫਰਾਂਸਿਸਕੋ ਦੇ ਆ ਉਹ ਲੈ ਕੇ ਆਏ ਆ। ਸੋ ਇਸੇ ਤਰ੍ਹਾਂ ਇੱਕ ਹੋਰ ਬਿੱਲ ਆ AB 976, ਇਹ ਵੀ ਜੋ ਫਿਲ ਟਿੰਗ ਲੈ ਕੇ ਆਏ ਆ, ਜਿਹਦੇ ਵਿੱਚ ਇਹ ਸੀ ਕਿ ਬਹੁਤ ਸਾਰੇ ਸ਼ਹਿਰ ਜਾਂ ਜਿਹੜੀਆਂ ਕਾਉਂਟੀਜ਼ ਆ ਰਿਕੁਆਇਰ ਕਰਦੀਆਂ ਸੀਆਂ ਕਿ ਜੇ ਤੁਸੀਂ ADU ਬਣਾਉਣੇ ਆ ਤੁਸੀਂ ਰਹਿ ਸਕਦੇ ਆ, ਰੈਂਟ ਤੇ ਨਹੀਂ ਦੇ ਸਕਦੇ। ਹੁਣ ਉਹਦੇ 'ਚ ਇਹ ਰਿਮੂਵ ਕਰ ਦਿੱਤਾ ਗਿਆ ਕਿ ਤੁਸੀਂ ADU ਯੂਨਿਟ ਜੋ ਆ ਉਹਨੂੰ ਐਜ਼ ਏ ਰੈਂਟਲ ਪ੍ਰੋਪਰਟੀ ਯੂਜ਼ ਕਰ ਸਕਦੇ। ਸੋ ਬਹੁਤ ਕੁਝ ਚੱਲ ਰਿਹਾ। ਟਿਕਟੌਕ ਦੇ ਬੈਨ ਦੀ ਵੀ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਵੀ ਸਟੇਟ ਵਰਕਰਸ ਦੇ ਫੋਨ ਦੇ ਉੱਤੇ ਟਿਕਟੌਕ ਦਾ ਬੈਨ ਲੱਗ ਜਾਵੇ, ਪਰ ਕਹਿੰਦੇ ਇਸ ਸਾਲ ਕੈਲੀਫੋਰਨੀਆ ਵਿੱਚ ਲੱਗਦਾ ਨਹੀਂ ਆ ਵੀ ਕੈਲੀਫੋਰਨੀਆ 'ਚ ਇਹ ਚੀਜ਼ ਹੋਊਗੀ। 30 ਹੋਰ ਸੂਬਿਆਂ ਦੇ ਵਿੱਚ ਆਲਰੇਡੀ ਇਦਾਂ ਦੇ ਬੈਨ ਲੱਗੇ ਹੋਏ ਨੇ, ਫੈਡਰਲ ਲੈਵਲ ਦੇ ਉੱਤੇ ਵੀ ਬੈਨ ਆ। ਇੱਕ ਬਾਈਪਾਰਟੀਜ਼ਨ ਐਫਰਟ ਚੱਲ ਰਿਹਾ ਸੀਗਾ, ਸੈਨੇਟ ਬਿੱਲ 74 ਬਿਲ ਟੌਡ ਜਿਹੜੇ ਨਾਪਾ ਤੋਂ ਨੇ ਡੈਮੋਕ੍ਰੇਟ ਤੇ ਸੈਨ ਡਿਏਗੋ ਦੇ ਰਿਪਬਲਿਕਨ ਬ੍ਰਾਇਨ ਜੋਨਸ, ਉਹਨਾਂ ਨੇ ਜਿਹੜਾ ਇਸ ਨੂੰ ਲੈ ਕੇ ਆਂਦਾ ਸੀ, ਪਰ ਅਸੈਂਬਲੀ ਫਲੋਰ ਦੇ ਉੱਤੇ ਇਸ ਨੂੰ ਸ਼ੈਲਵ ਕਰ ਦਿੱਤਾ ਗਿਆ, ਠੰਡੇ ਬਸਤੇ ਦੇ ਵਿੱਚ ਜਿਹੜਾ ਉਹ ਪਾ ਦਿੱਤਾ ਗਿਆ ਹੈਗਾ ਆ। ਸੋ ਸੈਨੇਟ ਦੇ ਵਿੱਚ ਇਹ ਬਿੱਲ ਪਿਛਲੇ ਮਈ ਦੇ ਵਿੱਚ ਸਰਬਸੰਮਤੀ ਦੇ ਨਾਲ 40-0 ਦੇ ਨਾਲ ਜਿਹੜਾ ਇਹ ਪਾਸ ਹੋਇਆ ਸੀਗਾ। ਅਸੈਂਬਲੀ ਕਮੇਟੀ ਚੋਂ ਵੀ ਬਰੀਜ਼ ਥਰੂ ਜਿਹੜਾ ਹੋ ਗਿਆ 16-0 ਦੇ ਨਾਲ, ਪਰ ਹੁਣ ਕਹਿੰਦੇ ਆ ਵੀ ਇਹ ਬਿੱਲ ਹਾਲ ਦੀ ਘੜੀ ਠੰਡੇ ਬਸਤੇ 'ਚ ਚਲਾ ਗਿਆ ਹੈਗਾ ਆ। ਕਹਿੰਦੇ ਵੀ 2 ਸਾਲ ਦਾ ਇਹ ਬਿੱਲ ਸੀਗਾ ਤੇ ਇਹ ਹੁਣ 2024 ਤੱਕ ਇਸ ਨੂੰ ਕੰਸੀਡਰ ਵੀ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ। ਜੀ, ਇਸੇ ਤਰ੍ਹਾਂ ਅਗਲੀ ਖਬਰ ਵੱਲ ਚਲੀਏ ਤੇ
ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ ਹੁਣ ਜਿਹੜਾ ਆ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ। ਆਪਾਂ ਰੋਜ਼ ਡਿਸਕਸ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਲੋਕ ਖਾਸ ਕਰਕੇ ਜਿਨ੍ਹਾਂ ਦੇ ਘਰ ਉਸ ਏਰੀਏ 'ਚ ਆ ਜਿੱਥੇ ਵੈਜੀਟੇਸ਼ਨ ਜ਼ਿਆਦੇ ਆ ਜਾਂ ਜੰਗਲ ਆ, ਕਹਿੰਦੇ ਵੀ ਜਿਨ੍ਹਾਂ ਦੀ $900 ਦੇ ਕਰੀਬ ਇੰਸ਼ੋਰੈਂਸ ਸੀ, ਉਹਨਾਂ ਦੀ $9,000 ਤੱਕ ਉਹ ਇੰਸ਼ੋਰੈਂਸ ਪਹੁੰਚ ਗਈ ਹੈਗੀ ਆ। ਸੋ ਯੂਜਲੀ ਉਹਨਾਂ ਏਰੀਆ ਦੇ ਵਿੱਚ ਜ਼ਿਆਦਾ ਅਮੀਰ ਲੋਕ ਵੀ ਨਹੀਂ ਹੈਗੇ। ਜਿਨ੍ਹਾਂ ਦੇ ਵੱਡੇ ਘਰ ਆ ਉਹ ਤਾਂ ਅਫੋਰਡ ਕਰ ਸਕਦੇ, ਜਿਨ੍ਹਾਂ ਦੇ ਆਮ ਰੈਗੂਲਰ ਘਰ ਆ ਉਹਨਾਂ ਦੇ ਲਈ ਬਹੁਤ ਔਖਾ ਹੋਇਆ ਪਿਆ ਹੈਗਾ ਆ। ਸੋ ਮਾਊਂਟੇਨ ਵਾਲਾ ਜਿਹੜਾ ਏਰੀਆ ਆ ਉੱਥੇ ਬਹੁਤ ਵੱਡੀ ਪ੍ਰੋਬਲਮ ਆ। ਸ਼ਹਿਰਾਂ ਦੇ ਵਿੱਚ ਤਾਂ ਹਜੇ ਵੀ ਕੋਈ ਇੰਸ਼ੋਰੈਂਸ ਕੰਪਨੀ ਜਿਹੜੀ ਲਿਖ ਰਹੀ ਹੈ, ਪਰ ਜੋ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਜਿੱਥੇ ਜ਼ਿਆਦੇ ਜੰਗਲ ਆ, ਜ਼ਿਆਦੇ ਟਰੀਜ਼ ਹੈਗੇ ਆ, ਉੱਥੇ ਪ੍ਰੋਬਲਮ ਬਹੁਤ ਵੱਡੀ ਆ ਰਹੀ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਚਾਈਨਾ ਅਮਰੀਕਾ ਦੇ ਨਾਲ ਯੁੱਧ ਲੜਨ ਦੇ ਲਈ ਤਿਆਰੀਆਂ ਖਿੱਚ ਰਿਹਾ ਆ। ਇਹ ਯੂਐਸ ਦੇ 에ਅਰ ਫੋਰਸ ਸਕੱਤਰ ਨੇ ਦਾਅਵਾ ਕੀਤਾ ਆ। ਫਰੈਂਕ ਕੈਂਡਲ ਉਹਨਾਂ ਨੇ ਕੱਲ ਇਹ ਵਾਰਨਿੰਗ ਚੇਤਾਵਨੀ ਦਿੱਤੀ ਵੀ ਚਾਈਨਾ ਆਪਣੀ ਮਿਲਟਰੀ ਨੂੰ ਬਿਲਡ ਅਪ ਕਰ ਰਿਹਾ ਹੈ, ਪ੍ਰਿਪੇਅਰ ਕਰ ਰਿਹਾ ਆ ਵੀ ਪੋਟੈਂਸ਼ੀਅਲੀ ਜੇ ਵਾਰ ਲੱਗਦੀ ਆ ਯੂਐਸ ਦੇ ਨਾਲ ਉਸ ਦੇ ਲਈ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਮਰੀਕਾ ਵੀ ਆਪਣੀਆਂ ਜਿਹੜੀਆਂ ਸ਼ਕਤੀਆਂ ਆ, ਫੋਰਸਿਸ ਆ, ਤਾਕਤ ਆ, ਉਸ ਨੂੰ ਆਪਟੀਮਾਈਜ਼ ਕਰੇ ਵੀ ਜੇ ਥ੍ਰੈਟ ਵਾਕਿਆ ਹੀ ਸੰਵੇਦਨਸ਼ੀਲ ਆ ਵੀ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਆ। ਏਅਰ ਐਂਡ ਸਪੇਸ ਫੋਰਸਿਸ ਐਸੋਸੀਏਸ਼ਨ ਵਾਰ ਫਾਈਟਰ ਸਿੰਪੋਜ਼ੀਅਮ ਦੇ ਉੱਤੇ ਬੋਲਦੇ ਹੋਏ ਏਅਰ ਫੋਰਸ ਦੇ ਜਿਹੜੇ ਸਕੱਤਰ ਫਰੈਂਕ ਕੈਂਡਲ ਆ, ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਕਿਸੇ ਵੀ ਤਰੀਕੇ ਦੀ ਲੜਾਈ ਦੇ ਲਈ, ਯੁੱਧ ਦੇ ਲਈ ਉਹ ਤਿਆਰ ਰਹਿਣਾ ਚਾਹੀਦਾ ਆ। ਕਹਿੰਦੇ ਵੀ ਆਪਣੇ ਕੋਲ ਕੋਈ ਵੀ ਮਾਡਰਨ ਐਕਸਪੀਰੀਅੰਸ ਹੈ ਨਹੀਂ ਆ ਇਸ ਚੀਜ਼ ਦੇ ਲਈ। ਵਾਰ ਇਜ਼ ਨਾਟ ਇਨਐਵਿਟੇਬਲ, ਇਹ ਜਿਹੜਾ ਉਹ ਵੀ ਉਹਨਾਂ ਨੇ ਆਖਿਆ। ਕਹਿੰਦੇ ਵੀ ਸਾਡਾ ਉਹਦਾ ਕੰਮ ਇਹੀ ਆ ਵੀ ਜਿਹੜਾ ਯੁੱਧ ਆ, ਲੜਾਈ ਆ, ਉਸ ਨੂੰ ਨਾ ਹੀ ਕੀਤਾ ਜਾਵੇ, ਡਿਟਰ ਕੀਤਾ ਜਾਵੇ, ਪਰ ਜੇ ਹੁੰਦੀ ਆ ਤੇ ਆਪਾਂ ਨੂੰ ਜਿੱਤਣ ਦੇ ਲਈ ਤਿਆਰ ਰਹਿਣਾ ਚਾਹੀਦਾ ਆ। ਤੇ ਕਹਿੰਦੇ ਅਸੀਂ ਏਅਰ ਤੇ ਜਿਹੜੀ ਸਪੇਸ ਫੋਰਸਿਸ ਆ ਉਹਦੇ ਵਿੱਚ ਇਸੇ ਫੈਕਟ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਵੀ ਜੇ ਲੜਾਈ ਲੱਗਦੀ ਆ ਤਾਂ ਆਪਾਂ ਇਸ ਦੇ ਵਿੱਚ ਹਾਰ ਨਾ ਜਾਈਏ। ਕਹਿੰਦੇ ਵੀ ਚਾਈਨਾ ਜਿਸ ਹਿਸਾਬ ਦੇ ਨਾਲ ਆਪਣੀਆਂ ਫੋਰਸਿਸ ਨੂੰ ਡਿਵੈਲਪ ਕਰ ਰਿਹਾ ਬੜੀ ਤੇਜ਼ੀ ਦੇ ਨਾਲ, ਉਹਨਾਂ ਦੇ 2 ਨਵੀਆਂ ਮਿਲਟਰੀ ਬ੍ਰਾਂਚਿਸ ਵੀ ਜਿਹੜੀਆਂ ਆ ਉਹ ਬਣਾ ਲਈਆਂ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਇਸੇ ਚੀਜ਼ ਨੂੰ ਡਿਜ਼ਾਈਨ ਕੀਤਾ ਆ ਵੀ ਏਅਰਕ੍ਰਾਫਟ ਕੈਰੀਅਰਸ, ਏਅਰਫੀਲਡ ਤੇ ਹੋਰ ਕ੍ਰਿਟੀਕਲ ਐਸੈਟਸ ਨੂੰ ਕਿੱਦਾਂ ਉਹਨਾਂ ਨੇ ਕਾਊਂਟਰ ਕਰਨਾ ਆ। ਸੋ ਏਅਰ ਫੋਰਸ ਸਕੱਤਰ ਨੇ ਜਿਹੜਾ ਇਹ ਚਾਈਨਾ ਨੂੰ ਲੈ ਕੇ ਜਿਹੜੀ ਚੇਤਾਵਨੀ ਦਿੱਤੀ ਆ, ਇਹ ਬੜੀ ਇੱਕ ਚਿੰਤਾਜਨਕ ਕਹਿ ਸਕਦੇ ਹਰਜੋਤ ਸਿੰਘ ਜੀ ਚੇਤਾਵਨੀ ਆ ਵੀ ਕੀ ਚਾਈਨਾ ਵਾਕਿਆ ਹੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਤਿਆਰੀ ਕਰ ਰਿਹਾ ਆ ਤੇ ਅਮਰੀਕਾ ਵਾਲੇ ਕੀ ਹੱਥ ਤੇ ਹੱਥ ਬੈਠੇ ਨਾ ਜਿਹੜੇ ਉਹ ਰਹਿ ਜਾਣ। ਯੂਐਸ ਤੇ ਚੀਨ ਦੇ ਜਿਹੜੇ ਸੰਬੰਧ ਆ ਉਹ ਬਿਲਕੁਲ ਇਸ ਟਾਈਮ ਲੋ ਪੁਆਇੰਟ ਦੇ ਉੱਤੇ, ਬਿਲਕੁਲ ਮਾੜੇ ਜਿਹੜੇ ਉਹ ਬਣੇ ਪਏ ਆ। ਲਗਾਤਾਰ ਟੈਨਸ਼ਨਾਂ ਦੋਨਾਂ ਮੁਲਕਾਂ ਦੇ ਸੰਬੰਧਾਂ ਦੇ ਵਿੱਚ ਬਣੀਆਂ ਪਈਆਂ ਨੇ। ਸੋ ਨਾਲ ਹੀ ਯੂਐਸ ਨੇ ਚੇਤਾਵਨੀ ਵੀ ਦਿੱਤੀ ਆ ਚੀਨੀ ਜਿਹੜੇ ਰਾਸ਼ਟਰਪਤੀ ਆ ਸ਼ੀ ਜਿਨਪਿੰਗ ਨੂੰ ਵੀ ਜੇ ਲੋੜ ਪਈ ਤਾਂ ਅਸੀਂ ਭਾਈ ਤਾਈਵਾਨ ਨੂੰ ਬਾਏ ਫੋਰਸ ਵੀ ਸੀਜ਼ ਜਿਹੜਾ ਆ ਉਹ ਕਰ ਸਕਦੇ ਆ। ਤਾਈਵਾਨ ਇਸ ਟਾਈਮ ਕੇਂਦਰ ਬਿੰਦੂ ਬਣਿਆ ਪਿਆ ਆ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਖਟਾਸ ਭਰੇ ਰਿਸ਼ਤਿਆਂ ਨੂੰ ਲੈ ਕੇ। ਯੂਐਸ ਗਵਰਨਮੈਂਟ ਨੇ 1 ਮਿਲੀਅਨ ਬੈਰਲ ਇਰਾਨੀਅਨ ਕਰੂਡ ਆਇਲ ਜੋ ਚਾਈਨਾ ਨੂੰ ਜਾਣਾ ਸੀ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਕਹਿੰਦੇ ਵੀ ਇਹ ਫਸਟ ਐਵਰ ਕ੍ਰਿਮੀਨਲ ਰੈਜ਼ੋਲੂਸ਼ਨ ਪਾਇਆ ਗਿਆ ਹੈ। ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪ ਜੋ ਯੂਐਸ ਨੇ ਜਿਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੋਇਆ ਹੈ, ਕਹਿੰਦੇ 9,80,000 ਬੈਰਲ ਆਇਲ ਉਹ ਚਾਈਨਾ ਨੂੰ ਭੇਜ ਰਹੇ ਸੀ। ਤੇ ਕਹਿੰਦੇ ਮਲਟੀਪਲ ਐਂਟੀਟੀਜ਼ ਅਫੀਲੀਏਟਡ ਆ ਇਸ ਇਰਾਨ ਦੀ ਆਈਆਰਜੀਸੀ ਤੇ ਆਈਆਰਜੀਸੀ ਕੇਓਡੀਐਸ ਫੋਰਸ ਦੇ ਨਾਲ। ਤੇ ਉਹਨਾਂ ਸਾਰਿਆਂ ਨੂੰ ਜਿਹੜਾ ਆ ਆਪਣੇ ਕਬਜ਼ੇ ਦੇ ਵਿੱਚ ਯੂਐਸ ਨੇ ਲੈ ਲਿਆ। ਅਪ੍ਰੈਲ ਮਹੀਨੇ ਦੇ ਵਿੱਚ ਵੀ ਇੱਕ ਕੰਪਨੀ ਦਾ ਸ਼ਿਪ ਜੋ ਆਪਰੇਟ ਕਰ ਰਿਹਾ ਸੀ ਐਮਪਾਇਰ ਨੈਵੀਗੇਸ਼ਨ ਕਰਕੇ, ਉਹਨਾਂ ਨੇ ਵੀ ਗਿਲਟੀ ਪਲੀਆ ਫਾਈਲ ਕੀਤਾ ਹੈਗਾ ਆ ਵੀ ਅਸੀਂ ਜਿਹੜੀ ਆ ਇਹ ਸ਼ਿਪ ਕਰ ਰਹੇ ਸੀ ਕਿਉਂਕਿ ਸੈਂਕਸ਼ਨਸ ਲਾਈਆਂ ਹੋਈਆਂ ਇਰਾਨ ਦੇ ਅਗੇਂਸਟ। ਸੋ ਉਹ ਉੱਥੇ ਨਹੀਂ ਵੇਚ ਸਕਦੇ ਹੈਗੇ। ਸੋ ਇਸ ਕਰਕੇ ਜਿਹੜਾ ਯੂਐਸਏ ਨੇ ਉਹਨਾਂ ਨੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਜੀ। ਇਰਾਨ ਤੇ ਯੂਐਸ ਦੇ ਵਿੱਚ ਜਿਹੜੀ ਉਹ ਪ੍ਰਿਜ਼ਨਰ ਸਵਾਪ ਤੇ ਨਾਲ $6 ਬਿਲੀਅਨ ਜਿਹੜੇ ਅਮਰੀਕਾ ਨੇ
ਈਰਾਨ ਦੇ ਅਨਫਰੀਜ਼ ਕਰਨ ਦੀ ਗੱਲ ਕੀਤੀ ਆ, ਉਸ ਡੀਲ ਦੇ ਵਿੱਚ ਵੀ ਥੋੜ੍ਹਾ ਬਹੁਤਾ ਜਿਹੜੀ ਕਹਿ ਲਓ ਵੀ ਗੜਬੜ ਹੁੰਦੀ ਨਜ਼ਰ ਆ ਰਹੀ ਆ। ਅਮਰੀਕਾ ਨੇ ਕਿਹਾ ਵੀ ਅਸੀਂ ਤੁਹਾਡੇ ਜਿਹੜੇ ਸਾਊਥ ਕੋਰੀਆ 'ਚ ਪੈਸੇ ਫਸੇ ਪਏ ਆ, ਉਹਨਾਂ ਨੂੰ ਅਨਫਰੀਜ਼ ਕਰ ਦਾਂਗੇ, ਜੇ ਤੁਸੀਂ ਸਾਡੇ ਜਿਹੜੇ 5 ਅਮਰੀਕੀ ਨਾਗਰਿਕ ਆ ਉਹਨਾਂ ਨੂੰ ਰਿਹਾ ਕਰੋ। ਉਸ ਦੇ ਬਦਲੇ 5 ਇਰਾਨੀ ਵੀ ਸਿਟੀਜ਼ਨ ਜਿਨ੍ਹਾਂ ਨੂੰ ਡਿਟੇਨ ਕਰਕੇ ਰੱਖਿਆ ਅਮਰੀਕਾ ਨੇ, ਉਹ ਵੀ ਰਿਲੀਜ਼ ਕਰਨਗੇ ਤੇ ਨਾਲ $6 ਬਿਲੀਅਨ ਅਨਫਰੀਜ਼ ਵੀ ਕਰਨੇ ਆ। ਅਮਰੀਕਾ ਦੇ ਅਧਿਕਾਰੀ ਕਹਿ ਰਹੇ ਸੀਗੇ ਵੀ ਇਹ ਫੰਡ ਸਿਰਫ ਤੇ ਸਿਰਫ ਹਿਊਮੈਨਿਟੇਰੀਅਨ ਪਰਪਸਿਸ ਦੇ ਲਈ ਹੀ ਵਰਤੇ ਜਾ ਸਕਦੇ ਆ। ਪਰ ਕੱਲ ਇਰਾਨੀਅਨ ਪ੍ਰੈਜ਼ੀਡੈਂਟ ਇਬਰਾਹਿਮ ਰਈਸੀ, ਉਸ ਦਾ ਬਿਆਨ ਆਇਆ ਆ ਵੀ ਇਹ ਸਾਡੀ ਮਰਜ਼ੀ ਆ, ਇਹ ਡਾਲਰ ਅਸੀਂ ਕਿਹੜੇ ਪਾਸੇ ਜਿਹੜੇ ਉਹ ਵਰਤਾਂਗੇ। ਇਹ ਕਹਿੰਦੇ ਵੀ ਮਨੀ ਜਿਹੜੀ ਆ ਇਰਾਨੀਅਨ ਲੋਕਾਂ ਦੀ ਆ, ਇਰਾਨੀਅਨ ਸਰਕਾਰ ਦੀ ਆ। ਸੋ ਕਹਿੰਦੇ ਵੀ ਇਸਲਾਮਿਕ ਰਿਪਬਲਿਕ ਆਫ ਇਰਾਨ ਹੀ ਡਿਸਾਈਡ ਕਰੂਗੀ ਵੀ ਇਸ ਮਨੀ ਨੂੰ ਉਹਨਾਂ ਨੇ ਕਿਹੜੇ ਪਾਸੇ ਜਿਹੜਾ ਉਹ ਵਰਤਣਾ ਆ। ਸੋ ਇਹਦੇ ਵਿੱਚ ਕਹਿੰਦੇ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਨਾਨ ਹਿਊਮੈਨਿਟੇਰੀਅਨ ਨੀਡਸ ਦੇ ਲਈ ਵੀ ਵਰਤਿਆ ਜਾ ਸਕਦਾ, ਉਹਨਾਂ ਨੇ ਆਨਸਰ ਸਿੱਧਾ ਤਾਂ ਇਸ ਦੇ ਲਈ ਨਹੀਂ ਦਿੱਤਾ, ਪਰ ਉਹਨਾਂ ਨੇ ਕਿਹਾ ਵੀ ਸਿਰਫ ਇਰਾਨੀਅਨ ਲੋਕਾਂ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੀ ਵਰਤਿਆ ਜਾਊਗਾ। ਸਟੇਟ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਆ ਮੈਟ ਮਿਲਰ, ਉਹਨਾਂ ਨੇ ਇਸ ਦੇ ਰਿਮਾਰਕਸ ਦੇ ਉੱਤੇ ਜਿਹੜਾ ਰਿਸਪੌਂਡ ਜਿਹੜਾ ਉਹ ਕੀਤਾ ਆ, ਤੇ ਕਹਿੰਦੇ ਵੀ ਅਸੀਂ ਜਾਣਦੇ ਹਾਂ ਵੀ ਜਿਹੜੇ ਰੇਸੀ ਆ ਉਹ ਕਿਉਂ ਇਦਾਂ ਦੇ ਜਿਹੜੇ ਰਿਮਾਰਕਸ ਕਰ ਰਹੇ ਆ, ਪਰ ਕਹਿੰਦੇ ਵੀ ਅਸੀਂ ਇਹ ਦੱਸਦੇ ਜਾਈਏ ਵੀ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਦੇ ਵਿੱਚ ਇਦਾਂ ਦੇ ਅਰੇਂਜਮੈਂਟ ਦੀ ਕੋਈ ਵੀ ਜਗ੍ਹਾ ਨਹੀਂ ਹੈਗੀ। ਸੋ ਮਿਲਰ ਨੇ ਕਿਹਾ ਵੀ ਜੇ ਇਹ ਡੀਲ ਦੀਆਂ ਟਰਮਸ ਨੂੰ ਤੁਸੀਂ ਆਨਰ ਨਹੀਂ ਕਰਦੇ ਤਾਂ ਅੱਗੇ ਕਦੀ ਵੀ ਜਿਹੜੇ ਫੰਡਸ ਆ ਉਹਨਾਂ ਨੂੰ ਅਨਫਰੀਜ਼ ਨਹੀਂ ਕੀਤਾ ਜਾਵੇਗਾ। ਜੀ, ਸੈਨੋ ਦੀ ਸਿਟੀ ਕੌਂਸਲ ਦੀ ਮੀਟਿੰਗ ਅੱਜ ਦੁਪਹਿਰੇ ਚੱਲ ਰਹੀ ਹੈਗੀ। ਦੁਪਹਿਰ ਤੋਂ ਲੈ ਕੇ ਹੁਣ ਤੱਕ ਮੇਨ ਇਸ਼ੂ ਜਿਹੜਾ ਆ ਮੇਅਰ ਸੈਨੋਜ਼ੇ ਦੇ ਕਹਿੰਦੇ ਆ ਵੀ ਬਹੁਤ ਸਾਰੇ ਸੇਲਸ ਟੈਕਸ ਦੇ ਵਿੱਚ ਕੱਟ ਹੋਇਆ, ਪ੍ਰੋਪਰਟੀ ਟੈਕਸ ਦੇ ਵਿੱਚ ਕੱਟ ਹੋਇਆ, ਕਿੰਨੇ ਆਫਿਸਿਸ ਵੇਕੈਂਟ ਆ, ਤੇ ਜੋ ਸਿਟੀ ਆਫ ਸੈਨੋਜ਼ੇ ਆ ਇਹਦੀ ਇਨਕਮ ਘਟ ਰਹੀ ਹੈਗੀ ਆ, ਤੇ ਜੋ ਯੂਨੀਅਨਸ ਆ ਉਹ ਆਪਣੀ ਰੇਜ਼ ਮੰਗ ਰਹੀਆਂ ਹੈਗੀਆਂ। IFPT ਲੋਕਲ 21 ਯੂਨੀਅਨ ਤੇ AFS CME ਲੋਕਲ 101, ਇਹਨਾਂ ਦੇ 4500 ਦੇ ਕਰੀਬ ਵਰਕਰਸ ਆ। ਉਹਨਾਂ ਨੇ ਇਹ ਕਿਹਾ ਵੀ ਜੇ ਸਾਡੀਆਂ ਤਨਖਾਹਾਂ ਨਾ ਵਧਾਈਆਂ ਗਈਆਂ, ਸਾਡੀ ਵਰਕਿੰਗ ਕੰਡੀਸ਼ਨ ਨਾ ਇੰਪਰੂਵ ਕੀਤੀ ਗਈ, ਤੇ ਅਸੀਂ ਸਟ੍ਰਾਈਕ ਦੇ ਉੱਤੇ ਜਾ ਰਹੇ ਹੈਗੇ ਆ। ਕਹਿੰਦੇ ਵੀ ਅਲਟੀਮੇਟਲੀ ਮੈਟ ਮਹਾਨ ਜੋ ਮੇਅਰ ਆ ਉਹ ਇਸ ਨੂੰ ਵੋਟ ਡਾਊਨ ਕਰ ਦੇਣਗੇ। ਕਹਿੰਦੇ ਮੇਅਰ ਦਾ ਜੋ ਰੈਵਨਿਊ ਆ ਤੇ ਸੇਲਸ ਟੈਕਸ ਆਲਰੇਡੀ ਡਾਊਨ ਆ, 25% ਵੇਕੈਂਸੀ ਆ ਡਾਊਨਟਾਊਨ ਸੈਨੋਜ਼ੇ ਦੇ ਵਿੱਚ, ਚਾਹੇ ਉਹ ਹੋਟਲਸ ਆ ਚਾਹੇ ਉਹ ਆਫਿਸਸ ਹੈਗੇ ਆ। ਲੋਅਰ ਦੈਨ ਓਕਲੈਂਡ ਤੇ ਸੈਨ ਫਰਾਂਸਿਸਕੋ ਆ ਜਿੱਥੇ ਬਹੁਤ ਜ਼ਿਆਦਾ ਆ। ਸੋ ਉਹਨਾਂ ਸ਼ਹਿਰਾਂ ਦਾ ਜਿਹੜਾ ਕੀ ਹਾਲ ਹੋਊਗਾ, ਸੋ ਅੱਜ ਇਹਦੇ ਬਾਰੇ ਜਿਹੜਾ ਡਿਸਾਈਡ ਹੋਊਗਾ। ਜੀ, ਫ੍ਰੈਜ਼ਨੋ ਕਾਉਂਟੀ ਦੇ ਵਿੱਚ ਅੱਜ 150 ਪਾਉਂਡ ਕੋਕੇਨ ਤੇ ਫੈਂਟਨਲ ਲੇਸਡ ਪਿਲਸ ਆ ਇੱਕ ਟ੍ਰੈਫਿਕ ਸਟਾਪ ਦੇ ਦਰਮਿਆਨ I-5 ਦੇ ਉੱਤੇ ਜ਼ਬਤ ਕੀਤੀਆਂ ਗਈਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਧਿਕਾਰੀਆਂ ਨੇ ਇਹ ਅਨਾਉਂਸਮੈਂਟ ਕੀਤੀ ਹੈਗੀ ਆ। ਕੁੱਲ ਇਹਨਾਂ ਦੀ ਕੀਮਤ ਮਾਰਕੀਟ ਵਿੱਚ $7.3 ਮਿਲੀਅਨ ਦੇ ਇਰਦ ਗਿਰਦ ਦੱਸੀ ਜਾਂਦੀ ਆ। ਇਹਦੇ ਮਾਮਲੇ ਵਿੱਚ 27 ਸਾਲਾਂ ਦਾ ਕਾਰਲਸ ਜੋਰਡਨ ਲੋਪez ਸੀਟੈਕ ਵਾਸ਼ਿੰਗਟਨ ਦਾ ਰਹਿਣ ਵਾਲਾ, ਉਸ ਦੀ ਗ੍ਰਿਫਤਾਰੀ ਹੋਈ ਆ। 8 ਸਤੰਬਰ ਦਿਨ ਸ਼ੁੱਕਰਵਾਰ ਨੂੰ ਤਕਰੀਬਨ ਸ਼ਾਮੀ 4 ਵਜੇ ਸੈਂਟਰਲ ਵੈਲੀ CHP ਦੇ ਕੈਨਾਈਨ ਆਫਿਸਰ ਆ, ਉਹਨਾਂ ਨੇ ਇੱਕ ਐਨਫੋਰਸਮੈਂਟ ਸਟਾਪ ਕੀਤਾ ਸੀਗਾ ਤੇ ਉਹ ਟ੍ਰੈਫਿਕ ਵਾਇਲੇਸ਼ਨ ਦੇ ਲਈ, ਤੇ ਉਸੇ ਦੌਰਾਨ ਹੀ ਇਹ ਫੜਿਆ ਗਿਆ ਹੈਗਾ। ਇਹ ਜਿਹੜਾ ਸਟਾਪ ਆ I-5 ਦੇ ਉੱਤੇ ਨਾਰਥ ਬਾਉਂਡ ਦੇ ਉੱਤੇ ਸ਼ੀਲਡ ਐਵੀਨਿਊ ਜਿਹੜਾ ਆ ਫ੍ਰੈਜ਼ਨੋ ਕਾਉਂਟੀ 'ਚ ਪੈਂਦਾ, ਉਸ ਉੱਤੇ ਹੋਇਆ ਹੈਗਾ ਆ। ਸੋ ਕਹਿੰਦੇ ਵੀ ਲਾਰਜ ਟਰੱਕ ਟਾਇਰ ਇਹਨੇ ਗੱਡੀ ਦੇ ਵਿੱਚ ਰੱਖਿਆ ਸੀਗਾ ਟਰੰਕ 'ਚ, ਉਹਦੇ ਵਿੱਚ ਇਹ ਜਿਹੜਾ ਨਸ਼ੀਲੇ ਪਦਾਰਥ ਆ ਉਹ ਉਸਨੇ ਲੁਕਾਏ ਸੀਗੇ। ਕਹਿੰਦੇ ਵੀ ਟਾਇਰ ਦੇ ਕੰਟੈਂਟ ਜਦੋਂ ਕੱਢੇ ਗਏ ਤਾਂ ਉਹਦੇ ਵਿੱਚੋਂ 107 ਪਾਉਂਡ ਫੈਂਟਨਲ ਦੀਆਂ ਗੋਲੀਆਂ, ਜਿਹੜੀਆਂ ਕਿ 4,85,000 ਤੋਂ ਵੱਧ ਪਿਲਸ ਜਿਹੜੀਆਂ ਉਹ ਸੀਗੀਆਂ, ਜਿਨ੍ਹਾਂ ਨੂੰ ਆਕਸੀਕੋਡਨ ਦੇ ਨਾਮ ਦੇ ਅੰਡਰ ਜਿਹੜੀਆਂ ਆ ਉਹ ਲਿਆਂਦੀਆਂ ਗਈਆਂ ਸੀਗੀਆਂ। ਇਸੇ ਦੇ ਨਾਲ 45 ਪਾਉਂਡ ਕੋਕੇਨ ਵੀ, ਉਹ ਵੀ ਟਰੱਕ ਦੇ ਕੰਪਾਰਟਮੈਂਟ ਦੇ ਵਿੱਚੋਂ ਨਿਕਲੀ ਸੀਗੀ। ਸੋ 27 ਸਾਲਾ ਕਾਰਲੋਸ ਲੋਪez ਜਿਹੜਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਹੁਣ ਦੇਖੋ 4 ਲੱਖ ਪਿਲਸ ਜਿਹੜੀਆਂ, ਹਰਜੋਤ ਸਿੰਘ ਜੀ, ਤਕਰੀਬਨ 5 ਲੱਖ ਪਿਲਸ, ਕਿੰਨਾ ਨੁਕਸਾਨ ਇਹਨਾਂ ਨੇ ਕਰਨਾ, ਕਿੰਨੀਆਂ ਜਾਨਾਂ ਜਿਹੜੀਆਂ ਇਸ ਫੈਂਟਨਲ ਲੇਸਡ ਪਿਲਸ ਨੇ ਜਿਹੜੀਆਂ ਲੈ ਜਾਣੀਆਂ, ਇਹਦਾ ਕੋਈ ਆંકੜਾ ਨਹੀਂ। ਇਹ ਤਾਂ ਉਹ ਆ ਜਿਹੜੀਆਂ ਫੜ ਹੋ ਜਾਂਦੀਆਂ, ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਆ ਉਹ ਇਦਾਂ ਨਿਕਲ ਜਾਂਦੀਆਂ ਨੇ।
ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦਾ ਇੱਕ ਰੈਂਚ 162 ਸਾਲ ਪੁਰਾਣਾ ਉਹ ਆਪਣਾ ਮੀਟ ਆਪਰੇਸ਼ਨ ਬੰਦ ਕਰਨ ਜਾ ਰਿਹਾ ਹੈਗਾ। ਰੈਂਚੋ ਲਨਾਓ ਸੈਕੋ ਇਹ ਹਿਸਟੋਰਿਕ ਚੀਕੋ ਦੇ ਵਿੱਚ ਹੈਗਾ ਆ, ਜਿੱਥੇ ਬੀਫ ਤੇ ਪੋਰਕ ਫਾਰਮਿੰਗ ਹੁੰਦੀ ਆ। 162 ਸਾਲਾਂ ਤੋਂ ਚੱਲ ਰਹੀ ਸੀ ਤੇ ਉਹਨਾਂ ਨੇ ਇਹ ਦੱਸਿਆ ਆ ਵੀ ਸਾਡੇ ਲਈ ਹੁਣ ਫਾਈਨੈਂਸ਼ੀਅਲੀ ਸਰਵਾਈਵ ਕਰਨਾ ਬੜਾ ਹਾਰਡ ਹੈਗਾ ਆ। ਸੋ ਇੰਨੇ ਲੰਬੇ ਸਮੇਂ ਤੋਂ 6 ਜਨਰੇਸ਼ਨ ਤੋਂ ਇਹ ਜਿਹੜਾ ਬਿਜ਼ਨਸ ਚੱਲ ਰਿਹਾ ਸੀਗਾ। ਕਹਿੰਦੇ ਵੀ ਕਾਸਟ ਜਿਹੜੀ ਆ ਪਲਾਸਟਿਕ ਦੀ, ਫੂਡ ਦੀ, ਜਿਹੜੀ ਡਰਾਈ ਡਰਾਊਟ ਹੈ ਉਹਦੇ ਕਰਕੇ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹਨਾਂ ਕਰਕੇ ਜਿਹੜੀ ਕਾਸਟ ਆ, ਸੋ ਇਹ ਤੋਂ ਬਿਨਾਂ ਜੋ ਜਾਨਵਰ ਆ ਉਹਨਾਂ ਦਾ ਜਿਹੜਾ ਖਾਣਾ ਆ ਕਹਿੰਦੇ ਯੂਕਰੇਨ ਤੋਂ ਵੀ ਆਉਂਦਾ ਸੀ, ਉਹ ਹੁਣ ਬਹੁਤ ਮਹਿੰਗਾ ਪੈ ਰਿਹਾ ਹੈਗਾ ਆ। ਸੋ ਅਲਟੀਮੇਟਲੀ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਇਹ ਸਾਰੇ ਦਾ ਸਾਰਾ ਜਿਹੜਾ ਆਪਰੇਸ਼ਨ ਆ ਉਸ ਨੂੰ ਬੰਦ ਕਰਨ ਜਾ ਰਹੇ ਆ। 100 ਤੋਂ ਵੱਧ ਰੈਸਟੋਰੈਂਟਸ ਨੂੰ ਇਹ ਜਿਹੜਾ ਮੀਟ ਆ ਉਹ ਸਪਲਾਈ ਕਰਦੇ ਸੀ। ਲੋਨਾਨੋ ਸੈਕੋ ਮੀਟਸ ਕਰਕੇ ਇਹ 100 ਰੈਸਟੋਰੈਂਟਸ ਤੇ ਰੀਟੇਲਰਸ ਦੇ ਵਿੱਚ ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ ਦੇ ਵਿੱਚ ਵੇਚਿਆ ਜਾਂਦਾ ਸੀਗਾ। ਸੋ ਇਹ ਹੁਣ ਸ਼ਟ ਡਾਊਨ ਹੋ ਗਿਆ। ਜੀ, ਅੱਜ ਜਿੱਦਾਂ ਆਪਾਂ ਸਵੇਰੇ ਦੱਸ ਰਹੇ ਸੀ, ਹਾਊਸ ਦੇ ਸਪੀਕਰ ਮਕਾਰਥੀ ਨੇ ਇੰਪੀਚਮੈਂਟ ਇਨਕੁਆਇਰੀ ਨੂੰ ਚਾਲੂ ਕਰ ਦਿੱਤਾ। ਸੈਨੇਟ ਦੀ GOP ਇਸ ਤੋਂ ਨਾਖੁਸ਼ ਆ। ਮੈਟ ਗੇਟਸ ਨੇ ਸਦਨ ਦੇ ਵਿੱਚ ਖੜ ਕੇ ਸਿੱਧੇ ਮਕਾਰਥੀ ਨੂੰ ਧਮਕੀ ਦਿੱਤੀ ਸੀ ਵੀ ਭਾਈ ਜੇ ਤੂੰ ਸਾਡੇ ਹਿਸਾਬ ਨਾਲ ਨਾ ਚੱਲਿਆ ਤਾਂ ਤੇਰਾ ਬੋਰੀ ਬਿਸਤਰਾ ਤੋਂ ਚੱਕ ਤੇ ਤੈਨੂੰ ਅਸੀਂ ਸਪੀਕਰ ਦੇ ਅਹੁਦੇ ਤੋਂ ਲਾਂਭੇ ਕਰ ਦੇਣਾ। ਇਹ ਜਿਹੜੀ ਹਾਊਸ ਦੀ ਫਰੀडम ਕਾਕਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਹ ਲੀਡ ਕਰ ਰਹੇ ਹੈਗੇ ਆ। ਤੇ ਹੁਣ ਗਵਰਨਮੈਂਟ ਸ਼ਟਡਾਊਨ ਦਾ ਖਤਰਾ ਇੱਕ ਵਾਰੀ ਫਿਰ ਆਉਂਦੇ 2.5-3 ਵੀਕਾਂ ਦੇ ਵਿੱਚ ਸਾਹਮਣੇ ਆ। ਸਤੰਬਰ ਦਾ ਮਹੀਨਾ ਖਤਮ ਹੋਣ ਤੇ ਅਕਤੂਬਰ ਤੋਂ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੁੰਦਾ ਆ ਤੇ ਉਹ ਵੀ ਹੁਣ ਮਸਲਾ ਦੇਖੋ ਆਉਣ ਵਾਲੇ ਦਿਨਾਂ 'ਚ ਚੰਗਾ ਗੰਭੀਰ ਬਣ ਜਾਣਾ ਆ। ਉਧਰ ਇੰਪੀਚਮੈਂਟ ਇਨਕੁਆਇਰੀ ਜਿਹੜੀ ਆ ਉਹ ਚਾਲੂ ਕਰਨ ਦੇ ਆਦੇਸ਼ ਦੇ ਦਿੱਤੇ ਆ। ਧਮਕੀਆਂ ਜਿਹੜੀਆਂ ਸਪੀਕਰ ਮਕਾਰਥੀ ਨੂੰ ਮਿਲ ਰਹੀਆਂ, ਮਕਾਰਥੀ ਹੋਣਾ ਦੇ ਇੱਦਾਂ ਲੱਗ ਨਹੀਂ ਰਿਹਾ ਵੀ ਇਸ ਵਾਰ ਪੈਰਾਂ ਥੱਲੇ ਜ਼ਮੀਨ ਹੈਗੀ ਆ। ਇਹਨਾਂ ਦੇ ਸਹਾਰੇ ਹੀ ਬਣੇ ਨੇ ਸਪੀਕਰ ਤੇ ਜਿੱਦਾਂ ਉਹ ਕਹਿੰਦੇ ਆ ਉਦਾਂ ਹੀ ਇਹਨਾਂ ਨੂੰ ਇਸ ਟਾਈਮ ਕਰਨਾ ਪੈ ਰਿਹਾ ਹੈਗਾ। ਸੋ ਕਾਫੀ ਜਿਹੜੀਆਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਉਥਲ ਪੁਥਲ ਜਿਹੜੀ ਆ ਉਹ ਹੋਣ ਵਾਲੀ ਆ। ਕੰਪਨੀਆਂ ਜੀ ਆਪਣੇ ਜੀ EMPLOYEEਆਂ ਨੂੰ ਧੱਕਾ ਕਰ ਰਹੀਆਂ, ਕਹਿੰਦੇ ਵੀ ਰਿਟਰਨ ਟੂ ਆਫਿਸ RTO ਮੈਂਡੇਟ ਧੱਕੇ ਨਾਲ ਹੁਣ ਲਾ ਰਹੀਆਂ। ਕਹਿੰਦੇ ਵੀ 2024 ਦੇ ਐਂਡ ਤੋਂ ਪਹਿਲਾਂ 90% ਕੰਪਨੀਆਂ ਆਪਣੇ EMPLOYEES ਨੂੰ ਕਹਿ ਰਹੀਆਂ ਵੀ ਤੁਸੀਂ ਜਿਹੜਾ ਆ 100% ਕੰਮ ਤੁਹਾਨੂੰ ਆਫਿਸ ਤੋਂ ਕਰਨਾ ਪੈਣਾ ਆ, ਨਹੀਂ ਤਾਂ ਤੁਸੀਂ ਆਪਣੀ ਜਿਹੜੀ ਆ ਛੁੱਟੀ ਕਰ ਲਓ। ਜੀ, ਸਮਾਂ ਸਮਾਪਤੀ ਤੇ ਆ। ਜਾਂਦੇ ਜਾਂਦੇ ਮਾਰਕੀਟ ਦੀ ਹਾਲ ਕਰਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 18 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 34,646 ਤੇ ਬੰਦ ਹੋਇਆ। S&P 26 ਪੁਆਇੰਟ ਘਟ ਕੇ 4462, ਨੈਸਡੈਕ 144 ਪੁਆਇੰਟ ਘਟ ਕੇ 13,700 ਤੇ 74 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1935 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $99 ਪ੍ਰਤੀ ਬੈਰਲ। 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ ਬਿਟਕੋਇਨ 25,807, ਅਥੀਰੀਅਮ 1594 US ਦੇ ਬਰਾਬਰ ਚੱਲ ਰਿਹਾ ਹੈ। ਇੱਕ $1 ਦੇ ਬਰਾਬਰ ਇੰਡੀਆ ਦੇ ਰਹੇ ਆ 83 ਰੁਪਏ ਤੇ 13 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 299 ਰੁਪਏ ਤੇ 65 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ।